ਹੇਟ ਕ੍ਰਾਈਮ ਦੀ ਅਹਿਮੀਅਤ ਇਹ ਹੁੰਦੀ ਆ ਕਿ ਉਹ ਸਾਡੀ ਪਹਿਚਾਣ ਕਰਕੇ ਸਾਡੇ 'ਤੇ ਅਤਿਆਚਾਰ ਕਰਨ ਨੂੰ ਕੋਈ ਆਉਂਦਾ ਹੈ ਤਾਂ ਉਹਦੇ ਕਰਕੇ ਸਾਨੂੰ ਆਪਣੇ ਲਈ ਸਾਵਧਾਨ ਹੋਣ ਲਈ FBI ਤੋਂ ਸਟੈਟਿਸਟਿਕਸ ਵੀ ਪ੍ਰਗਟ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਕਰਕੇ ਸਾਡੇ ਜਿਹੜੇ ਪੁਲਿਸ ਦੇ ਮੁਲਾਜ਼ਮ ਆ ਉਹ ਸਾਡੀ ਮਦਦ ਕਰ ਸਕਣ। ਸੋ ਸਾਰਿਆਂ ਨੂੰ ਇਹੀ ਉਮੀਦ ਹੈ ਵੀ ਉਹ ਇਹ ਹੌਟਲਾਈਨ ਨੂੰ ਜਦ ਮਰਜ਼ੀ ਸਾਡੀ ਕਮਿਊਨਿਟੀ ਦੇ ਵਿੱਚ ਕੁਛ ਵੀ ਹੋਵੇ ਉਹਨਾਂ ਨੂੰ ਸੰਪਰਕ ਕਰਨ ਅਤੇ ਸਾਡੀ ਜਿਹੜੀ ਇੱਥੇ ਸਿਆਸਤ ਆ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਅਤਿਆਚਾਰ ਹੋਇਆ। ਵਾਸ਼ਿੰਗਟਨ ਨੇ ਨਫ਼ਰਤੀ ਅਪਰਾਧਾਂ ਤੇ ਪੱਖਪਾਤ ਦੀਆਂ ਘਟਨਾਵਾਂ ਲਈ ਇੱਕ ਹੌਟਲਾਈਨ ਪਾਇਲਟ ਸ਼ੁਰੂ ਕੀਤੀ ਹੈ। FBI ਦੇ ਨਫ਼ਰਤੀ ਅਪਰਾਧਾਂ ਦੇ ਆંકੜਿਆਂ ਦੇ ਅਨੁਸਾਰ ਵਾਸ਼ਿੰਗਟਨ 2018 ਤੋਂ ਬਾਅਦ ਸਭ ਤੋਂ ਵੱਧ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਾਲੇ 5 ਰਾਜਾਂ ਵਿੱਚੋਂ ਇੱਕ ਰਿਹਾ ਹੈ। ਨਫ਼ਰਤੀ ਅਪਰਾਧਾਂ ਤੇ ਪੱਖਪਾਤ ਦੀਆਂ ਘਟਨਾਵਾਂ ਦਾ ਵਿਅਕਤੀਆਂ, ਪਰਿਵਾਰਾਂ ਤੇ ਭਾਈਚਾਰਿਆਂ ਤੇ ਵਿਨਾਸ਼ਕਾਰੀ ਅਤੇ ਲੰਮੇ ਸਮੇਂ ਤੱਕ ਚੱਲਣ ਵਾਲਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਲੋਕ ਜਿੱਥੇ ਰਹਿੰਦੇ ਹਨ ਉੱਥੇ ਅਣਚਾਹੇ ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹਨ। ਹੌਟਲਾਈਨ ਸਟਾਫ ਕਾਲ ਕਰਨ ਵਾਲਿਆਂ ਨੂੰ ਸਹੀ ਜਾਣਕਾਰੀ ਅਤੇ ਸਹਾਇਤਾ ਸੇਵਾਵਾਂ ਲੱਭਣ ਵਿੱਚ ਮਦਦ ਕਰੇਗਾ। ਹੌਟਲਾਈਨ 1-855-225-1010 ਤੇ ਕਾਲ ਕਰਕੇ ਉਪਲਬਧ ਹੈ। ਕੋਈ ਵੀ ਜੋ 3 ਪਾਇਲਟ ਕਾਉਂਟੀਆਂ ਵਿੱਚ ਨਫ਼ਰਤੀ ਅਪਰਾਧ ਜਾਂ ਪੱਖਪਾਤ ਦੀ ਘਟਨਾ ਦੀ ਰਿਪੋਰਟ ਕਰਨਾ ਚਾਹੁੰਦਾ ਹੈ, ਉਹ atg.wa.gov/report ਹੇਠ ਤੇ ਵੀ ਜਾ ਸਕਦਾ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਨੇ 2024 ਵਿੱਚ ਹੌਟਲਾਈਨ ਬਣਾਈ ਸੀ, ਜਦੋਂ ਇਸ ਨੇ 2 ਪੱਖੀ ਸਮਰਥਨ ਨਾਲ ਸੈਨੇਟ ਬਿੱਲ 5427 ਨੂੰ ਅਪਣਾਇਆ ਸੀ। ਸਾਨੂੰ ਸਿਆਟਲ ਦੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਇੱਕ ਨਵੀਂ ਹੌਟਲਾਈਨ ਬਣੀ ਆ ਜਿਹਦੇ ਤੇ ਤੁਸੀਂ ਜਾ ਕੇ ਸੰਪਰਕ ਕਰਕੇ ਅਤੇ ਆਪਣੀ ਸਟੇਟ ਦੇ ਜਿਹੜੇ ਪੁਲਿਸ ਵਾਲੇ ਆ ਮੁਲਾਜ਼ਮ ਨੇ ਉਹਨਾਂ ਨੂੰ ਤੁਸੀਂ ਦੱਸ ਸਕਦੇ ਵੀ ਸਾਡੇ ਨਾਲ ਕੋਈ ਨਾ ਕੋਈ ਹੇਟ ਕ੍ਰਾਈਮ ਹੋਇਆ ਹੈ। ਹੇਟ ਕ੍ਰਾਈਮ ਦੀ ਅਹਿਮੀਅਤ ਇਹ ਹੁੰਦੀ ਆ ਕਿ ਉਹ ਸਾਡੀ ਪਹਿਚਾਣ ਕਰਕੇ ਸਾਡੇ 'ਤੇ ਅਤਿਆਚਾਰ ਕਰਨ ਨੂੰ ਕੋਈ ਆਉਂਦਾ ਹੈ ਤਾਂ ਉਹਦੇ ਕਰਕੇ ਸਾਨੂੰ ਆਪਣੇ ਲਈ ਸਾਵਧਾਨ ਹੋਣ ਲਈ FBI ਤੋਂ ਸਟੈਟਿਸਟਿਕਸ ਵੀ ਪ੍ਰਗਟ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਕਰਕੇ ਸਾਡੇ ਜਿਹੜੇ ਪੁਲਿਸ ਦੇ ਮੁਲਾਜ਼ਮ ਆ ਉਹ ਸਾਡੀ ਮਦਦ ਕਰ ਸਕਣ। ਸੋ ਸਾਰਿਆਂ ਨੂੰ ਇਹੀ ਉਮੀਦ ਹੈ ਵੀ ਉਹ ਇਹ ਹੌਟਲਾਈਨ ਨੂੰ ਜਦ ਮਰਜ਼ੀ ਸਾਡੀ ਕਮਿਊਨਿਟੀ ਦੇ ਵਿੱਚ ਕੁਛ ਵੀ ਹੋਵੇ ਉਹਨਾਂ ਨੂੰ ਸੰਪਰਕ ਕਰਨ ਅਤੇ ਸਾਡੀ ਜਿਹੜੀ ਇੱਥੇ ਸਿਆਸਤ ਆ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਅਤਿਆਚਾਰ ਹੋਇਆ। ਅਸੀਂ ਗੱਲ ਕਰ ਰਹੇ ਜੀ ਵਾਸ਼ਿੰਗਟਨ ਸਟੇਟ ਦੇ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਹੇਟ ਕ੍ਰਾਈਮ ਦਾ ਜਿਹੜਾ ਬਿੱਲ ਪਾਸ ਹੋਇਆ ਸੀਗਾ, ਔਰ ਪਲੱਸ ਇੱਕ ਜਿਹੜੀ ਸਭ ਤੋਂ ਵੱਡੀ ਸਾਡੀ ਜਿੱਤ ਸੀਗੀ ਕਿ ਹੇਟ ਕ੍ਰਾਈਮ ਹੈਲਪਲਾਈਨ ਸ਼ੁਰੂ ਕੀਤੀ ਗਈ ਸੀਗੀ। ਸੋ ਇਸ ਦੀ ਆਪਾਂ ਜਿਹੜੀ ਮੇਨ ਗੱਲ ਕਰਦੇ ਹਾਂ ਕਿ ਇਸ ਬਿੱਲ ਨੂੰ ਲਿਆਉਣ ਲਈ ਜਿਹੜੀਆਂ ਕਾਲਾਂ ਘਾਲੀਆਂ ਗਈਆਂ ਉਹਦੇ ਪਿੱਛੇ ਬਹੁਤ ਐਫਰਟ ਲੱਗੀ ਆ। ਇਹ ਸਾਡਾ ਜਿਹੜਾ ਇੱਥੇ ਖਾਲਸਾ ਕੌਮੀ ਸੈਂਟਰ ਫੈਡਰਲ ਵੇ ਵਿਖੇ ਉੱਥੇ ਵੈਂਡਲਿਜ਼ਮ ਹੋਇਆ ਸੀ ਕਾਫੀ ਸਮਾਂ ਪਹਿਲਾਂ, ਅਤੇ ਅਸੀਂ ਉਹ ਵੈਂਡਲਿਜ਼ਮ ਨੂੰ ਲੈ ਕੇ ਕਾਫੀ ਲੰਬਾ ਪ੍ਰੋਟੈਸਟ ਕੀਤਾ ਸੀਗਾ। ਸਾਡੇ ਜਿਹੜੇ ਸਰਮੁਖ ਨੇ ਭਾਈ ਸਾਹਿਬ ਜਸਮੀਤ ਸਿੰਘ ਜੀ, ਡਾਕਟਰ ਜਸਮੀਤ ਸਿੰਘ, ਉਹਨਾਂ ਨੇ ਬਹੁਤ ਜ਼ਿਆਦਾ ਐਫਰਟ ਕੀਤੀ। ਉਹਨਾਂ ਨੇ ਜਿਹੜੀਆਂ ਉਹ ਗਵਰਨਰ ਦੀ ਹਿੱਟ ਕ੍ਰਾਈਮ ਜਿਹੜੀ ਆ ਕਮੇਟੀ ਆ ਉਹਦੇ ਮੈਂਬਰ ਨੇ, ਪਲੱਸ ਉਹਨਾਂ ਨੇ ਗਵਰਨਰ ਨਾਲ ਗੱਲਬਾਤ ਕਰਕੇ ਔਰ ਜਿਹੜੇ ਜਿੰਨੇ ਵੀ ਸੈਨੇਟਰ ਸੀਗੇ ਉਹਨਾਂ ਨੂੰ ਰੀਚ ਆਊਟ ਕਰਕੇ ਇਸ ਇਸ਼ੂ ਨੂੰ ਜ਼ਿਆਦਾ ਉਭਾਰਿਆ ਤਾਂ ਕਿ ਸਾਨੂੰ ਲੋੜ ਆ। ਸੋ ਜਿਹੜੀ ਮੇਨ ਮੁਸ਼ਕਿਲ ਆਉਂਦੀ ਸੀ ਸਾਨੂੰ ਪਹਿਲਾਂ ਕਿ ਜਿਹੜੇ ਕੋਈ ਇਸ਼ੂ ਹੁੰਦੇ ਸੀ ਉਹ ਇਸ਼ੂ ਜਿਹੜੇ ਉਹ ਪੁਲਿਸ ਜਿਹੜੀ ਆ ਉਹਨਾਂ ਇਸ਼ੂਆਂ ਨੂੰ ਇੱਕ ਐਜ਼ ਨਾਰਮਲ ਕ੍ਰਾਈਮ ਰਿਕਾਰਡ ਕਰ ਦਿੰਦੀ ਸੀਗੀ ਔਰ ਉਹਨੂੰ ਹਿੱਟ ਕ੍ਰਾਈਮ ਨਹੀਂ ਸੀ ਕਰਦੀ। ਸੋ ਇਹ ਜਿਹੜੀ ਘਾਲੀ ਗਈ ਆ ਇਹਦੇ ਤਹਿਤ ਸਾਨੂੰ ਇਹ ਫਾਇਦਾ ਹੋਇਆ ਕਿ ਜਿਹੜਾ ਹੁਣ ਅਸੀਂ ਹਿੱਟ ਕ੍ਰਾਈਮ ਲਾਈਨ 'ਤੇ ਕਾਲ ਕਰਕੇ ਸਿੱਧਾ ਦੱਸ ਸਕਦੇ ਹਾਂ ਕਿ ਹਿੱਟ ਕ੍ਰਾਈਮ ਆ ਵਰਸਸ ਇੱਕ ਨਾਰਮਲ ਕ੍ਰਾਈਮ। ਜਦੋਂ ਨਾਰਮਲ ਕ੍ਰਾਈਮ ਹੁੰਦਾ ਉਹ ਲੋਕਲ ਪੁਲਿਸ ਕੋਲ ਜਾਂਦਾ, ਲੋਕਲ ਪੁਲਿਸ ਹੁੰਦਾ ਕੁਝ ਨਹੀਂ ਕਰਦੀ। ਜਿਹੜਾ ਹਿੱਟ ਕ੍ਰਾਈਮ ਆ ਉਹ FBI ਕੋਲ ਜਾਂਦਾ ਔਰ FBI ਉਹਦੀ ਇੱਕ ਹਿੱਟ ਕ੍ਰਾਈਮ ਦੇ ਲਾਅ 'ਤੇ ਸਿਵਲ ਰਾਈਟਸ ਦੇ ਅਧੀਨ ਕਾਰਵਾਈ ਕਰਦੀ ਆ। ਸੋ ਇਹ ਇੱਕ ਲੰਮਾ ਪ੍ਰੋਸੈਸ ਸੀਗਾ, ਸਮਾਂ ਲੱਗਾ, ਪਰ ਅਸੀਂ ਬਹੁਤ ਧੰਨਵਾਦੀ ਹਾਂ ਸਰਦਾਰ ਜਸਮੀਤ ਸਿੰਘ ਜੀ ਦੇ, ਖਾਲਸਾ ਗੁਰਮਤਿ ਸੈਂਟਰ ਦੇ, ਸਾਡੀ ਜਿਹੜੀ ਸੈਂਟਰ ਆ ਭੈਣ ਮਨਕਾ ਢਿੰਗਰਾ, ਉਹਨਾਂ ਨੇ ਬਹੁਤ ਜ਼ੋਰ ਪਾਇਆ। ਸੋ ਇਸ ਕੰਮ ਨੂੰ, ਇਸ ਬਿੱਲ ਨੂੰ ਅੱਗੇ ਲਿਆਉਣ ਲਈ, ਔਰ ਇਹ ਬਹੁਤ ਹੀ ਵੱਡੀ ਸਹੂਲਤ ਹੈ ਇਸ ਦਾ, ਨਾ ਕਿ ਇਕੱਲੀ ਸਿੱਖ ਕਮਿਊਨਿਟੀ ਲਈ ਬਲਕਿ ਜਿੰਨੀਆਂ ਵੀ ਮਾਈਨੋਰਿਟੀ ਕਮਿਊਨਿਟੀਜ਼ ਜੀ ਨੇ ਜਿਨ੍ਹਾਂ ਨਾਲ ਵੀ ਕਿਤੇ ਧੱਕਾ ਹੁੰਦਾ, ਹੇਠ ਹੁੰਦੀ ਆ, ਉਹਨਾਂ ਲਈ ਇਹ ਬਿੱਲ ਬਹੁਤ ਲਾਹੇਵੰਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਾਰਿਆਂ ਦੇ ਨਾਲ ਇੱਕ ਬੜੀ ਇੰਪੋਰਟੈਂਟ ਗੱਲ ਸਾਂਝੀ ਕਰਨਾ ਚਾਹੁੰਦੇ ਹਾਂ। ਉਹ ਇਹ ਹੈਗੀ ਹੈ ਕਿ ਵਾਸ਼ਿੰਗਟਨ ਸਟੇਟ ਦੀ ਜਿਹੜੀ ਇੱਥੇ ਸੈਨੇਟ ਦੇ ਹਾਊਸ ਹੈਗਾ, ਉਹਨਾਂ ਨੇ ਕੁਝ ਚਿਰ ਪਹਿਲੇ ਇੱਕ ਲੈਜਿਸਲੇਸ਼ਨ ਪਾਸ ਕੀਤੀ ਸੀ। ਉਹ ਸੀਗੀ ਹੇਟ ਕ੍ਰਾਈਮ ਲੈਜਿਸਲੇਸ਼ਨ, ਜਾਂ ਕਿ ਇੱਕ ਹੌਟਲਾਈਨ ਤਿਆਰ ਹੋ ਸਕੇ ਅਤੇ ਇੱਕ ਵੈਬਸਾਈਟ ਤਿਆਰ ਹੋ ਸਕੇ ਜਿੱਥੇ ਜੇ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਹੈ, ਬੁਲਿੰਗ ਹੁੰਦੀ ਹੈ, ਕੋਈ ਪਰੇਸ਼ਾਨ ਕਰਦਾ ਤੁਹਾਨੂੰ, ਤਾਂ ਤੁਸੀਂ ਜਾ ਕੇ ਉਹਦੀ ਰਿਪੋਰਟ ਦੇ ਸਕੋ।
ਤੇ ਵਾਹਿਗੁਰੂ ਦੀ ਮਿਹਰ ਦੇ ਨਾਲ ਉਹ 1.5 ਸਾਲ ਤੋਂ ਬਾਅਦ ਉਹ ਜਿਹੜਾ ਕੰਮ ਹੁੰਦਾ ਰਿਹਾ ਅਟਾਰਨੀ ਜਨਰਲ ਆਫਿਸ ਦੇ ਨਾਲ ਡਿਫਰੈਂਟ ਕਮਿਊਨਿਟੀਜ਼ ਦੇ ਨਾਲ, ਤੇ ਉਹ ਜਿਹੜੀ ਵੈਬਸਾਈਟ ਤੇ ਜਿਹੜੀ ਹੌਟਲਾਈਨ ਹੈ ਉਹ ਹੁਣ ਤਿਆਰ ਹੈਗੀ ਹੈ। ਸੋ ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਹੈਗਾ ਕਿ ਕੋਈ ਵੀ ਕਦੀ ਵੀ ਉਸ ਹੌਟਲਾਈਨ ਨੂੰ ਕਾਲ ਕਰਕੇ, ਤੇ ਭਾਵੇਂ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਕਿ ਨਹੀਂ, ਉੱਥੇ ਪੰਜਾਬੀ ਵੀ ਅਵੇਲੇਬਲ ਹੈਗੀ ਹੈ, ਉੱਥੇ ਜਾ ਕੇ ਤੁਸੀਂ ਹੌਟਲਾਈਨ ਤੇ ਕਾਲ ਕਰਕੇ ਉਹ 800 ਨੰਬਰ ਤੇ ਤੁਸੀਂ ਆਪਣੇ ਬਾਰੇ ਦੱਸ ਸਕਦੇ ਹੋ ਕਿ ਤੁਹਾਡੇ ਨਾਲ ਕੀ ਹੋਇਆ, ਤੇ ਉਹ ਅਟਾਰਨੀ ਜਨਰਲ ਦੇ ਵਿੱਚ ਰਿਕਾਰਡ ਵਿੱਚ ਆ ਜਾਏਗਾ ਤੇ ਫਿਰ ਇਨਵੈਸਟੀਗੇਸ਼ਨ ਹੋਏਗੀ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਹੈਲਪ ਮਿਲੇ, ਲੀਗਲ ਹੈਲਪ ਮਿਲੇ, ਤੁਹਾਨੂੰ ਅਟਾਰਨੀ ਜਨਰਲ ਜਿਹੜਾ ਹੈਗਾ ਇਨਵੈਸਟੀਗੇਟ ਕਰੇ ਜਾਂ ਪੁਲਿਸ ਦੀ ਹੈਲਪ ਮਿਲੇ, ਤੇ ਉਹ ਫਿਰ ਅੱਗੇ ਪਰਸਿਊ ਕਰਨਗੇ ਕਿ ਮੇਕ ਸ਼ੋਰ ਕਰਨ ਲਈ ਕਿ ਉਹ ਚੀਜ਼ਾਂ ਹੋਣ। ਜਾਂ ਤੁਹਾਡੇ ਨਾਲ ਕਿਸੇ ਨੇ ਕੋਈ ਵਿਤਕਰਾ ਨਹੀਂ, ਤੁਹਾਡੇ ਨਾਲ ਕੋਈ ਮਾਰਪੀਟ ਕੀਤੀ ਹੈ, ਤੁਹਾਨੂੰ ਸੱਟ ਲੱਗੀ ਹੈ ਉਸ ਦੇ ਕਾਰਨ, ਤੇ ਤੁਹਾਨੂੰ ਉਹਦੇ ਲਈ ਹੈਲਪ ਦੇ ਲਈ ਵੀ ਉਹ ਹੈਲਪ ਕਰਨਗੇ। ਜਾਂ ਤੁਹਾਡੇ ਸਕੂਲ ਦੇ ਵਿੱਚ ਕੋਈ ਬੁਲਿੰਗ ਹੋ ਰਹੀ ਹੈ ਤੇ ਸਕੂਲ ਨੂੰ ਅਪਰੋਚ ਕਰਨਾ, ਉਹਨਾਂ ਦੇ ਨਾਲ ਗੱਲ ਕਰਨੀ, ਉਹਦੇ ਵਿੱਚ ਤੁਹਾਡੀ ਹੈਲਪ ਕਰਨਗੇ। ਸੋ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਹੌਟਲਾਈਨ ਤੇ ਵੈਬਸਾਈਟ ਦਾ ਬਹੁਤ ਇਸਤੇਮਾਲ ਕਰੋ। ਸਾਡੀ ਜਿਹੜੀ ਕਮਿਊਨਿਟੀ ਹੈ ਉਹਦੀ ਘੱਟ ਤੋਂ ਘੱਟ ਹੁੰਦੀ ਹੈ ਜਿਹੜੀ ਰਿਪੋਰਟਿੰਗ ਹੁੰਦੀ ਹੈ, ਤੇ ਮੈਂ ਚਾਹੁੰਦਾ ਕਿ ਇਸ ਤਰੀਕੇ ਨਾਲ ਹੁਣ ਜਿਹੜੇ ਮੈਕੈਨਿਜ਼ਮਸ ਅਵੇਲੇਬਲ ਹੈ ਉਹਨਾਂ ਨੂੰ ਅਸੀਂ ਯੂਜ਼ ਕਰਕੇ ਲੋਕਾਂ ਨੂੰ ਦੱਸੀਏ, ਇਸ ਗਵਰਨਮੈਂਟ ਨੂੰ ਦੱਸੀਏ ਕਿ ਜੇ ਸਿੱਖਾਂ ਨਾਲ ਕੋਈ ਵਿਤਕਰਾ ਹੁੰਦਾ ਹੈ, ਕੋਈ ਧੱਕਾ ਹੁੰਦਾ ਹੈ, ਕੋਈ ਬੁਲਿੰਗ ਹੁੰਦੀ ਹੈ, ਤੇ ਉਹਦੇ ਬਾਰੇ ਉਹਨਾਂ ਨੂੰ ਪਤਾ ਲੱਗੇ, ਜਾਂ ਕਿ ਸਾਡੇ ਕੋਲ ਉਹ ਆંકੜੇ ਹੋਣ ਜਿਹਦੇ ਨਾਲ ਫਿਰ ਸਾਡੀ ਕਮਿਊਨਿਟੀ ਦੀ ਹੈਲਪ ਹੋ ਸਕੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜੀ ਹੌਟਲਾਈਨ ਤੇ ਵੈਬਸਾਈਟ ਤੁਹਾਡੇ ਲਈ ਤਿਆਰ ਕੀਤੀ ਗਈ ਹੈ, ਇਹਦੀ ਇਨਫੋਰਮੇਸ਼ਨ ਨਾਲ ਪਾ ਦਾਂਗੇ, ਤੇ ਪਲੀਜ਼ ਉਹਦੇ ਤੇ ਕਾਲ ਕਰਕੇ ਜ਼ਰੂਰ ਟਾਈਮ ਸਿਰ ਇਸ ਬਾਰੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।